ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਪ ਸਟੋਰ ਤੇ ਐਂਡਰੋਇਡ ਤੇ ਡਾਊਨਲੋਡ ਕਰਕੇ ਤੁਸੀਂ ਇਸ ਨੂੰ 24 ਆਵਰ TV 84 ਦੀ ਲਾਈਵ ਸਟ੍ਰੀਮ ਤੁਸੀਂ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਦੱਸ ਦਈਏ ਜੋ YouTube ਤੇ ਜੋ ਸਾਡੇ ਪ੍ਰੋਗਰਾਮ ਨੇ ਉਹ ਲਾਈਵ ਨਹੀਂ ਚੱਲ ਰਹੇ, ਸੋ ਤੁਸੀਂ ਰਿਕਾਰਡਡ ਇਹਨਾਂ ਨੂੰ ਦੇਖ ਸਕਦੇ ਹੋ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਜਿਸ ਤਰ੍ਹਾਂ ਕਿ ਪਹਿਲਾ ਟੌਪਿਕ ਸੀ ਅੱਜ ਦਾ, ਮੋਦੀ ਨੇ ਭਾਰਤੀ ਹਵਾਈ ਫੌਜ ਨੂੰ ਰਡਾਰ ਬਾਰੇ ਦਿੱਤੀ ਨਵੀਂ ਜਾਣਕਾਰੀ, ਨੋਬਲ ਇਨਾਮ ਦਾ ਹੱਕਦਾਰ। ਡਾਕਟਰ ਸਾਹਿਬ ਨੇ ਇਸ ਉੱਪਰ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਅੱਜ ਦਾ ਨਵਾਂ ਜੋ ਅਗਲਾ ਟੌਪਿਕ ਹੈ ਉਸ ਬਾਰੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 2 ਹਫ਼ਤੇ ਪਹਿਲਾਂ ਨਿਊ ਜਰਸੀ ਤੋਂ ਵਾਪਸ ਮੁੜਦੇ ਆ ਟੈਕਸੀ ਡਰਾਈਵਰ ਜਿਹੜਾ ਤਮਿਲਨਾਡੂ ਨਾਲ ਸੰਬੰਧਿਤ ਸੀ ਔਰ ਆਬਵੀਅਸਲੀ ਊਬਰ ਜੀ ਔਰ ਵਿਚਾਰ ਚਰਚਾ ਸ਼ੁਰੂ ਹੋਈ। ਮੈਂ ਤਮਿਲਨਾਡੂ ਦਾ ਉਹਨੂੰ ਪੁੱਛਿਆ ਕਿ ਵੀ ਕੀ ਸੀਨੇਰੀਓ ਹੈ ਪੋਲੀਟੀਕਲ ਪਾਰਟੀਆਂ, ਖਾਸ ਤੌਰ ਤੇ ਕਰੁਣਾਨਿਧੀ ਦੇ ਮਰਨ ਤੋਂ ਬਾਅਦ, ਜੈਲਲਿਤਾ ਦੇ ਮਰਨ ਤੋਂ ਬਾਅਦ। ਚਲੋ ਉਹਨੇ ਕਰੰਟ ਸੀਨੇਰੀਓ ਬਾਰੇ ਦੱਸਿਆ ਕਿ ਵੀ ਉੱਥੇ ਬੀਜੇਪੀ ਦਾ ਕੋਈ ਚਾਂਸ ਨਹੀਂ ਹੈ ਜੀ ਔਰ ਇਹੀ ਉਦੋਂ ਸ਼੍ਰੀਲੰਕਾ ਬੌਂਬਿੰਗਸ ਹੋ ਕੇ ਹਟੀਆਂ ਸੀ ਈਸਟਰ ਦੇ ਉੱਤੇ। ਉਹਨੇ ਕਿਹਾ ਜੀ ਇਹ RSS ਦਾ ਕੰਮ ਹੈ ਬੀਜੇਪੀ ਦਾ, ਕਿਉਂਕਿ ਸਾਊਥ ਇੰਡੀਆ ਦੇ ਵਿੱਚ ਵੀ ਖਾਸ ਤੌਰ ਤੇ ਤਮਿਲਨਾਡੂ 'ਚ ਇਹ ਪੋਲਰਾਈਜ਼ ਕਰਨਾ ਚਾਹੁੰਦੇ ਨੇ ਔਰ ਇਸਲਾਮਿਕ ਟੈਰਰਿਜ਼ਮ ਦਾ ਇੱਕ ਖੌਫ ਵਰਤ ਕੇ ਜਿਹੜਾ ਹੈ ਉਹ ਵੋਟਾਂ ਵਟੋਰਨਾ ਚਾਹੁੰਦੇ ਨੇ। ਪਰ ਜਦੋਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਚਲੋ ਇਹ ਤਾਂ ਇਹਨਾਂ ਨੇ ਆਲਰੇਡੀ ਜੈਲਲਿਤਾ ਦਾ ਸਕਸੈਸਰ ਕੌਣ ਹੈ ਉਹਨਾਂ ਦੀ ਆਪਸੀ ਖਿੱਚਤੂ ਚੱਲ ਰਹੀ ਹੈ ਜੀ। ਕਰੁਣਾਨਿਧੀ ਦੇ ਬੇਟੇ ਜਿਹੜੇ ਨੇ ਇੱਕ ਸਟਾਲਿਨ ਹੈ, ਉਹਨੂੰ ਜਿਹੜਾ DMK ਉਹਨੇ ਸੰਭਾਲੀ ਹੋਈ ਹੈ, ਦੂਜਾ ਵੀ ਆਪਣਾ ਜਿਹੜਾ ਉਹ ਖੰਭ ਮਾਰਦਾ ਹੈ। ਪਰ ਮੈਂ ਕਿਹਾ ਫਿਊਚਰ ਕੀ ਹੈ ਪੋਲੀਟੀਕਲੀ? ਤਾਂ ਉਹਨੇ ਕਿਹਾ ਕਿ ਕਮਲ ਹਸਨ, ਉਹਨੇ ਕਿਹਾ ਜੀ ਬੇਸ਼ੱਕ ਉਹਦੀ ਜਿਹੜੀ ਪੋਲੀਟੀਕਲ ਪਾਰਟੀ ਹੈ ਹੁਣ ਐਤਕੀ ਪਾਰਲੀਮੈਂਟ ਵਾਲੀਆਂ ਚੋਣਾਂ 'ਚ ਤਾਂ ਉਹ ਬਹੁਤਾ ਨਹੀਂ ਕਰ ਸਕੇਗੀ, ਨਵੀਂ ਲਾਂਚ ਕੀਤੀ ਹੈ ਮਕਾਲ ਨਿਧੀ ਮਿਆਮ, ਮੈਂ ਦੇਖ ਰਿਹਾ ਜੀ ਸ਼ਾਇਦ ਇਹੀ ਪਾਰਟੀ ਦਾ ਨਾਂ ਹੈ। ਔਰ ਉਹਨੇ ਕਿਹਾ ਵੀ ਉਹ ਇਨਫੈਕਟ ਰੀਅਲ ਹੋਪ ਹੈ ਔਰ ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਚੋਣਾਂ ਤੱਕ ਪਹੁੰਚਦੇ ਆ ਜਾਂ ਉਸ ਤੋਂ ਬਾਅਦ ਤਮਿਲਨਾਡੂ 'ਚ ਲੋਕ ਉਹਨੂੰ ਬਹੁਤ ਪਿਆਰ ਕਰਦੇ ਨੇ। ਬੜਾ ਨੋਨ ਐਕਟਰ ਹੈ, ਕਿਉਂਕਿ ਮੇਰਾ ਬਹੁਤਾ ਫਿਲਮਾਂ 'ਚ ਸ਼ੌਕ ਨਹੀਂ ਹੈ ਜੀ ਤੇ ਮੈਨੂੰ ਨਹੀਂ ਪਤਾ, ਬਟ ਬਹੁਤ ਸਾਰੇ ਜਿਹੜੇ ਨੇ ਈਵਨ ਨਾਰਥ ਦੇ ਵਿੱਚ ਵੀ, ਕਿਉਂਕਿ ਅੱਜ ਕੱਲ ਫਿਲਮਾਂ ਇੱਧਰ ਬਣਨ ਉਹ ਜਿਹੜਾ ਉਹਨੂੰ ਕੀ ਡੰਪ ਕਹਿੰਦੇ ਨੇ, ਡੰਪ ਕੀ ਕਰਕੇ ਉਹਨੂੰ ਦੂਜੇ ਪਾਸੇ ਭੇਜ ਦਿੰਦੇ ਨੇ, ਸਾਊਥ ਵਾਲੀਆਂ ਇੱਧਰ ਆ ਜਾਂਦੀਆਂ ਨੇ। ਡੰਪ ਨਹੀਂ, ਕੁਝ ਹੋਰ ਲਫ਼ਜ਼ ਦੂਸਰਾ ਕੁਝ ਹਾਂਜੀ ਦੂਸਰਾ ਕੋਈ ਹੋਰ ਵਰਡ? ਹਾਂ, ਉਹਦੇ ਲਈ ਡੰਪ ਨਹੀਂ ਹੁੰਦਾ, ਡੰਪ ਤਾਂ ਸੁੱਟ ਤੇ ਦੇਣਾ ਹੁੰਦਾ ਗਾਰਬੇਜ ਕਰਨਾ। ਤਾਂ ਸੋ ਇਸੇ ਤਰ੍ਹਾਂ ਇੱਧਰ ਵੀ ਕਮਾਲ ਹਸਨ ਕਾਫੀ ਹਾਂਜੀ ਕਮਲ ਹਸਨ ਕਾਫੀ ਪਪੂਲਰ ਹੈ ਔਰ ਉਹਨੇ ਹੁਣ ਤਮਿਲਨਾਡੂ ਦਾ ਸ਼ਹਿਰ ਹੈ ਅਰਵਾਕੁਰੀਚੀ, ਉੱਥੇ ਉਹਨੇ ਇੱਕ ਮੀਟਿੰਗ ਨੂੰ ਐਡਰੈਸ ਕੀਤਾ ਔਰ ਜ਼ਾਹਰ ਹੈ ਗਾਂਧੀ ਦਾ ਸਟੈਚੂ ਵੀ ਲੱਗਿਆ ਸੀ, ਹਾਲਾਂਕਿ ਉਸ ਏਰੀਏ 'ਚ ਮੁਸਲਮਾਨ ਪੋਪੂਲੇਸ਼ਨ ਵੀ ਹੈ ਜੀ। ਉਹਨੇ ਉਸ ਸਟੈਚੂ ਦੇ ਸਾਹਮਣੇ ਖਲੋ ਕੇ ਜਿਹੜੀ ਗੱਲ ਕਹੀ ਜਿਹਨੇ ਬਹੁਤ ਮਿਰਚਾਂ ਲਾਈਆਂ ਬੀਜੇਪੀ ਨੂੰ ਖਾਸ ਤੌਰ ਤੇ, ਉਹਨੇ ਔਰ ਜਿਹੜੀ ਅੱਜ ਦੀ ਹੈਡਿੰਗ ਵੀ ਬਣੀ ਹੈ, ਹੈਡਲਾਈਨ ਹੈ ਬਹੁਤ ਸਾਰੀਆਂ ਅਖਬਾਰਾਂ ਦੀ, ਫ੍ਰੀ ਇੰਡੀਆਜ਼ ਫਸਟ ਐਕਸਟ੍ਰੀਮਿਸਟ ਵਾਜ਼ ਅ ਹਿੰਦੂ, ਹਿਜ਼ ਨੇਮ ਇਜ਼ ਗੋਡਸੇ ਸੇਜ਼ ਕਮਲ ਹਸਨ। ਕਮਲ ਹਸਨ ਜੀ। ਉਹਨੇ ਕਿਹਾ ਕਿ ਵੀ ਜਿਹੜਾ ਆਜ਼ਾਦ ਭਾਰਤ ਦਾ ਜਿਹੜਾ ਪਹਿਲਾ ਦਹਿਸ਼ਤਗਰਦ ਹੈ ਉਹ ਤਾਂ ਹਿੰਦੂ ਹੈ, ਨਥੂਰਾਮ ਗੋਡਸੇ। ਔਰ ਇਹ ਉਹਦੀ ਜਿਹੜੀ ਐਗਜ਼ੈਕਟ ਹੈ ਸਟੋਕਿੰਗ ਏ ਕੰਟਰੋਵਰਸੀ ਇੱਥੋਂ ਹੀ ਉਹਨਾਂ ਨੇ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਹੀ ਸੈਡ ਫ੍ਰੀ ਇੰਡੀਆਜ਼ ਫਸਟ ਐਕਸਟ੍ਰੀਮਿਸਟ ਵਾਜ਼ ਅ ਹਿੰਦੂ ਨਥੂਰਾਮ ਗੋਡਸੇ ਹੂ ਕਿਲਡ ਮਹਾਤਮਾ ਗਾਂਧੀ। ਜ਼ਾਹਰ ਹੈ 30 ਜਨਵਰੀ 1948 ਨੂੰ ਗਾਂਧੀ ਦਾ ਮਰਡਰ ਹੋਇਆ। ਉਹਨਾਂ ਕਿਹਾ ਪਹਿਲਾ ਦਹਿਸ਼ਤਗਰਦ। ਔਰ ਜਿਹੜੀ ਗੱਲ ਸ਼ਾਇਦ ਉਹ ਜਿਹਦੇ ਤੇ ਉਹ ਰੁਕ ਗਿਆ ਕਿ ਨਥੂਰਾਮ ਗੋਡਸੇ ਦਾ ਸਬੰਧ ਜਿਹੜਾ ਹੈ ਉਹ ਉਹਨਾਂ ਹੀ ਦੋਨੋਂ ਹੀ ਹਿੰਦੂਵਾਦੀ ਜਾਂ ਹਿੰਦੂਤਵੀ ਆਰਗੇਨਾਈਜੇਸ਼ਨਾਂ ਨਾਲ ਰਿਹਾ ਜਿਨ੍ਹਾਂ ਦੇ ਵਿੱਚ ਇੱਕ RSS ਦਾ ਰੈਗੂਲਰ ਮੈਂਬਰ ਸੀ। ਔਰ ਕਿਉਂਕਿ ਗੋਡਸੇ ਦਾ ਭਰਾ ਵੀ ਜਿਹੜਾ ਆਪਟੇ ਉਹ ਵੀ ਇਨਵੋਲਵ ਸੀ, ਜੇਲ੍ਹ ਕੱਟ ਕੇ ਬਾਅਦ ਚ ਬਾਹਰ ਆਇਆ। ਉਹਨੇ ਕਿਹਾ ਜੀ ਐਂਡ ਤੱਕ ਉਹ RSS ਦਾ ਮੈਂਬਰ ਹੈ, ਪਰ ਮਾਰਨ ਤੋਂ ਪਹਿਲਾਂ ਉਹ ਖਾਸ ਤੌਰ ਤੇ ਸਾਵਰਕਰ ਦੇ ਕੰਟੈਕਟ ਚ ਆਇਆ, ਜਿਹਦਾ ਬੁੱਤ ਜਿਹੜਾ ਵਾਜਪਾਈ ਨੇ ਖਾਸ ਤੌਰ ਤੇ ਪਾਰਲੀਮੈਂਟ ਚ ਲਵਾਇਆ ਸੀ, ਜਿਹਨੂੰ ਵੀਰ ਦਾਮੋਦਰ ਸਾਵਰਕਰ ਕਹਿੰਦੇ ਨੇ। ਔਰ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ ਔਰ ਜਿਹੜੀ ਇਨਫੈਕਟ ਸਾਵਰਕਰ ਦੀ ਗ੍ਰਿਫਤਾਰੀ ਵੀ ਹੋਈ ਗਾਂਧੀ ਦੇ ਜਿਹੜੇ ਮਾਰੇ ਜਾਣ ਤੋਂ ਬਾਅਦ, ਲੇਕਿਨ ਉਹ ਕਹਿ ਕੇ ਜੱਜ ਨੇ ਜੀ ਕ੍ਰੈਡੀਬਲ ਐਵੀਡੈਂਸ, ਡਾਇਰੈਕਟ ਐਵੀਡੈਂਸ ਨੇ। ਲੇਕਿਨ ਮਾਰਨ ਤੋਂ ਪਹਿਲਾਂ ਵੀ ਗੋਡਸੇ ਉਹਦਾ ਆਸ਼ੀਰਵਾਦ ਲੈਣ ਗਿਆ, ਭਰਾ ਵੀ ਦਾ ਇਨਵੋਲਵ ਸੀ, ਇੱਕ ਹੋਰ ਵੀ ਇਨਵੋਲਵ ਸੀ।
ਸੋ ਇਹਨਾਂ ਦਾ ਸਬੰਧ ਹੀ ਆਰਐਸਐਸ ਔਰ ਹਿੰਦੂ ਮਹਾਸਭਾ ਨਾਲ ਰਿਹਾ। ਸੋ ਉਹਨੇ ਡਾਇਰੈਕਟਲੀ ਹਿੰਦੂ ਕਿਹਾ ਕਿ ਵੀ ਪਹਿਲਾ ਹਿੰਦੂ ਦਹਿਸ਼ਤਗਰਦ, ਔਰ ਜੇ ਜਿਹੜਾ ਕਮਲ ਹਸਨ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਸ ਦੇ ਉੱਤੇ ਬਜਾਏ ਕਿ ਉਹ ਕੋਈ ਰਿਟਰੀਟ ਕਰਨ ਦੇ ਆਪਣੇ ਕਈ ਗੱਲ ਤੋਂ ਜਾਂ ਰਿਟਰੈਕਟ ਕਰਨ ਦੇ ਬਿਆਨ ਨੂੰ, ਇਸ ਦੇ ਉੱਤੇ ਉਹਨੂੰ ਸਟਿਕ ਕਰਨਾ ਚਾਹੀਦਾ। ਔਰ ਇਹ ਵੀ ਕਹਿਣਾ ਚਾਹੀਦਾ ਕਿ ਵੀ ਇਹ ਜਿਹੜੇ ਖੁਦਕੁਸ਼ ਬੰਬਰ ਨੇ ਉਹਨਾਂ 'ਚ ਵੀ ਜਿਹੜਾ ਪਹਿਲਾ ਝੰਡੀ ਹੈ ਉਹ ਹਿੰਦੂ ਦੀ ਹੈ, ਕਿਉਂਕਿ ਲਿਟੇ ਦੇ ਤਮਿਲ ਮੂਲ ਦੇ ਹੀ ਹਿੰਦੂਆਂ ਨੇ ਸਭ ਤੋਂ ਪਹਿਲਾਂ ਜਿਹੜਾ ਉਹ ਮੁੰਡੇ ਹੋਣ ਕੁੜੀਆਂ ਹੋਣ ਉਹਨਾਂ ਨੇ ਇਹ ਖੁਦਕੁਸ਼ ਜਾਂ ਆਤਮਘਾਤੀ ਬੰਬ ਬਣੇ, ਸੁਸਾਈਡ ਬੰਬਰ। ਔਰ ਈਵਨ ਉਹਨਾਂ ਦੀ ਹਿੰਦੂ ਕੁੜੀ ਤੈਨੂੰ ਨਹੀਂ, ਈਵਨ ਰਾਜੀਵ ਗਾਂਧੀ ਨੂੰ ਉਡਾਇਆ ਉਸੇ ਹੀ ਆਤਮਘਾਤੀ ਬੰਬ ਦੇ ਨਾਲ, ਖੁਦਕੁਸ਼ ਬੰਬ ਦੇ ਨਾਲ। ਔਰ ਕਿੰਨੀਆਂ ਹੋਰ ਜਿਹੜੀਆਂ ਇਸ ਕਿਸਮ ਦੀਆਂ ਸੁਸਾਈਡ ਬੰਬਿੰਗ ਦੀਆਂ ਘਟਨਾਵਾਂ ਸ੍ਰੀਲੰਕਾ 'ਚ ਲਿਟੇ ਨੇ ਕੀਤੀਆਂ। ਔਰ ਉਹਨੇ ਕਿਹਾ ਕਿ ਬਈ ਇਹਦੇ ਉੱਤੇ ਜਿਹੜਾ ਉਹਦੇ ਤੇ ਐਗਜ਼ੈਕਟ ਉਹਦੀ ਹੈ ਕਿ ਬਈ ਐਡਰੈਸਿੰਗ ਐਨ ਇਲੈਕਸ਼ਨ ਕੈਂਪੇਨ ਹੀਅਰ ਔਨ ਸੰਡੇ ਨਾਈਟ ਹਸਨ ਸੈਡ he was one of those proud Indians who desired an India with equality and where the three colors in the tricolor and obvious reference to different faiths remained intact। ਕਿ ਵੀ ਮੈਂ ਇੰਡੀਅਨ ਹੋਣ ਤੇ ਫਖਰ ਕਰਦਾ ਔਰ ਮੈਂ ਸਮਝਦਾ ਵੀ ਜਿਹੜੇ ਤਿੰਨ ਰੰਗ ਤਿੰਨ ਅੱਡ-ਅੱਡ ਫੇਥਸ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਇਵੇਂ ਹੀ ਜਿਹੜਾ ਆਪਣੇ ਫਖਰ ਮਹਿਸੂਸ ਕਰਨ ਔਰ ਇਵੇਂ ਹੀ ਇੰਟੈਕਟ ਰਹਿਣ। I am not saying this because this is a Muslim dominated area, but I am saying this before a statue of Gandhi. Free India's first extremist was a Hindu. His name is Nathuram Godse. There is extremism apparently starts. ਕਹਿੰਦੇ ਵੀ ਇੱਥੋਂ extremism ਸਟਾਰਟ ਹੋਇਆ। ਔਰ ਇਨਫੈਕਟ ਮੈਂ ਅੱਜ ਵਾਪਸ ਫਲਾਈ ਕਰਦੇ ਆਂ ਰਾਹ ਦੇ ਵਿੱਚ ਦੇਖ ਰਿਹਾ ਸੀ ਇਹਦੇ ਤੇ ਪੂਰਾ ਕਿ ਈਵਨ ਜਿਹੜੇ ਇੱਕ ਬੀਜੇਪੀ ਤੋਂ ਬਾਅਦ ਚ ਬਣੀ ਭਾਰਤੀ ਜਨਸੰਘ ਦਾ ਪ੍ਰੈਜ਼ੀਡੈਂਟ ਦੀਨ ਦਿਆਲ ਉਪਾਧਿਆਏ ਜਿਸ ਦੇ ਨਾਂ ਦੇ ਉੱਤੇ ਹੁਣ ਇਹਨਾਂ ਨੇ ਮੁਗਲ ਸਰਾਏ ਸਟੇਸ਼ਨ ਦਾ ਨਾਂ ਦੀਨ ਦਿਆਲ ਉਪਾਧਿਆਏ ਸਟੇਸ਼ਨ ਰੱਖਿਆ, ਉਸ ਦਾ ਮਰਡਰ ਖੁਦ ਇਹਨਾਂ ਨੇ ਜਨਸੰਘੀਆਂ ਨੇ ਕਰਵਾਇਆ। ਕਿਉਂਕਿ ਉਹ ਇੱਕ ਬੜਾ ਸਿੰਪਲ, ਜਿਵੇਂ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹਮੇਸ਼ਾ ਹੀ ਸ਼ੱਕ ਦੇ ਦਾਇਰੇ 'ਚ ਰਹੀ ਹੈ ਕਿ ਜੀ ਤਾਸ਼ਕੰਦ ਸਮਝੌਤਾ ਹੋਇਆ, 65 ਦੀ ਲੜਾਈ ਹੋ ਕੇ ਹਟੀ ਸੀ। ਤਾਸ਼ਕੰਦ ਉਦੋਂ ਸੋਵੀਅਤ ਯੂਨੀਅਨ 'ਚ ਸੀ, ਹੁਣ ਉਜ਼ਬੇਕਿਸਤਾਨ 'ਚ ਹੈ। ਔਰ ਅੱਜ ਸਮਝੌਤੇ ਦਾ ਹੋਇਆ, ਕੱਲ ਆਇਆ ਜੀ ਉਹਨੂੰ ਸ਼ਾਸਤਰੀ ਨੂੰ ਦਿਲ ਦਾ ਦੌਰਾ ਪਿਆ, ਮਰ ਗਿਆ। ਹਾਲਾਂ ਹਮੇਸ਼ਾ ਹੀ ਜਿਹੜੇ ਲੋਕ ਥੋੜੇ ਬਹੁਤ ਇਸ ਸਾਰੇ ਦੌਰ ਨੂੰ ਸਮਝਦੇ ਨੇ ਉਹ ਇੰਦਰਾ ਗਾਂਧੀ ਔਰ ਇਹ ਸਾਜ਼ਿਸ਼ ਏਜੰਸੀਆਂ ਦੇ ਉਹਦੇ ਨਾਲ ਜੋੜਦੇ ਰਹੇ ਲਾਲ ਬਹਾਦਰ ਸ਼ਾਸਤਰੀ ਨੂੰ। ਔਰ ਮੈਨੂੰ ਵੀ ਲੱਗਦਾ ਕਿ ਵੀ ਇਹ ਗੱਲ ਕੁਛ ਜਿਹੜੀ ਹੈ ਸ਼ੱਕੀ ਹਾਲਾਤ ਦੀ, ਕਦੇ ਵੀ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ। ਇਸੇ ਤਰ੍ਹਾਂ ਦੀਨ ਦਿਆਲ ਉਪਾਧਿਆਏ ਦੀ ਜਿਹੜੀ ਡੈੱਡ ਬਾਡੀ ਵੀ ਹੈ ਉਹ ਮੁਗਲ ਸਰਾਏ ਸਟੇਸ਼ਨ ਦੇ ਉੱਤੇ ਮਿਲੀ ਸੀ। ਔਰ ਉਹਨੂੰ ਬਾਅਦ 'ਚ ਇਹਨਾਂ ਨੇ ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਬਣੇ, ਇਹਨਾਂ ਨੇ ਕਹਾਣੀ ਬਣਾਈ ਜੀ ਕਿ ਉਹ ਆਪਣੇ ਡੱਬੇ ਦੇ ਵਿੱਚ ਇਕੱਲਾ ਸਫ਼ਰ ਕਰ ਰਿਹਾ ਸੀ ਔਰ ਦੋ ਚੋਰ ਜਿਹੜੇ ਨੇ ਉਹ ਵੜ ਗਏ ਉਹਦੇ 'ਚ ਆ ਕੇ ਔਰ ਉਹਦਾ ਬੈਗ ਖੋਹਣ ਲੱਗੇ ਔਰ ਉਹਨੇ ਰੈਜ਼ਿਸਟ ਕੀਤਾ, ਉਹਨਾਂ ਨੇ ਉਹਨੂੰ ਥੱਲੇ ਸੁੱਟਤਾ ਚੁੱਕ ਕੇ ਔਰ ਇਵੇਂ ਜਿਹੜਾ ਉਹਦੀ ਮੌਤ ਹੋਈ। ਹਾਲਾਂ ਜਦੋਂ ਪਹਿਲੀ ਸਰਕਾਰ ਬਣੀ, ਇਹ ਸਵਾਲ ਈਵਨ ਇਹ ਜਿਹੜਾ ਬੜਾ ਵੱਡਾ ਇਹਨਾਂ ਦਾ ਟੁਚਾ ਸੁਬਰਾਮਨੀਅਮ ਸਵਾਮੀ ਜਿਹਦੇ ਇੰਟਰਵਿਊਜ਼ ਦੀ ਸਿੱਖ ਵੀ ਤਾਰੀਫ ਕਈ ਵਾਰੀ ਕਰਨਗੇ ਜੀ, ਦੇਖੋ ਸੰਤ ਭਿੰਡਰਾਂ ਵਾਲਿਆਂ ਬਾਰੇ ਉਹਨੇ ਕਿਹਾ ਕਿ ਜੀ ਉਹ ਬਿਲਕੁਲ ਉਹ ਕੋਈ ਅੱਤਵਾਦੀ ਨਹੀਂ ਸੀ, ਉਹ ਤਾਂ ਕਮਿਊਨਿਸਟਾਂ ਦੇ ਖਿਲਾਫ ਲੜ ਰਹੇ ਸੀ, ਉਹ ਸਾਰਾ ਜਿਹੜਾ KGB ਦੇ ਨਾਲ ਜੋੜ ਕੇ ਉਹ ਗੱਲ ਕਰਦੇ। ਔਰ ਇਸੇ ਸੁਬਰਾਮਨੀਅਮ ਸਵਾਮੀ ਨੇ ਜਦੋਂ ਪਹਿਲੀ ਸਰਕਾਰ ਬੀਜੇਪੀ ਜਿਹਦੇ 'ਚ ਜਨਤਾ ਪਾਰਟੀ ਦੀ ਸਰਕਾਰ 'ਚ ਵਾਜਪਾਈ ਵੀ ਮਿਨਿਸਟਰ ਬਣਿਆ, ਉਹਨੇ ਕਿਹਾ ਜੀ ਦੀਨ ਦਿਆਲ ਉਪਾਧਿਆਏ ਦੀ ਮੌਤ ਦੀ ਜਾਂਚ ਕਰਾਓ, ਸ਼ੱਕੀ ਸਰਕਮਸਟਾਂਸ ਹੋਏ ਸੀ। ਹੁਣ ਜਿਹੜੇ ਅੱਜ ਤੱਕ ਸੁਭਾਸ਼ ਚੰਦਰ ਬੋਸ ਦੀ ਜਿਹੜੀ ਆ ਮੌਤ ਨੂੰ ਇਨਵੈਸਟੀਗੇਟ ਕਰਦੇ ਨੇ ਔਰ ਹੋਰ ਦੂਸਰੀ ਹਰ ਚੀਜ਼ ਦੇ ਉੱਤੇ ਕਰਦੇ ਨੇ, ਉਹਨਾਂ ਨੇ ਕਿਉਂ ਨਹੀਂ ਕਦੇ ਦੀਨ ਦਿਆਲ ਉਪਾਧਿਆਏ ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਸੀ ਉਹਦਾ ਕੀਤਾ? ਕਿਉਂਕਿ ਇਸ ਜਮਾਤ ਦਾ ਸਬੰਧ ਹੀ RSS ਦਾ ਜਿਹੜਾ ਪਹਿਲੇ ਦਿਨ ਤੋਂ ਦਹਿਸ਼ਤਗਰਦੀ ਨਾਲ ਰਿਹਾ। ਨਥੂਰਾਮ ਗੋਡਸੇ ਦੇ ਵੀ ਹੁਣ ਵੀ ਅਸੀਂ ਦੇਖਦੇ ਹਾਂ ਵੀ ਅਮਿਤ ਸ਼ਾਹ ਜਿਸ ਦੇ ਉੱਤੇ, ਕਿਉਂਕਿ 2002 ਦੇ ਵਿੱਚ ਹੋਮ ਮਿਨਿਸਟਰ ਸੀ ਮੋਦੀ ਦੇ ਨਾਲ, ਔਰ ਕਿਵੇਂ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਔਰ ਇਹ ਹੁਣ ਜਿਵੇਂ ਸਾਰੇ ਕੇਸਾਂ 'ਚ ਉਹ DGP ਵਣਜਾਰਾ ਤੇ ਦੂਜਾ ਸਾਰੇ ਬਰੀ ਹੋ ਗਏ ਨੇ, ਸੌਰੂਦੀਨ ਦਾ ਮਰਡਰ, ਉਸ ਵਿਚਾਰੀ ਬੱਚੀ ਦਾ ਇਸ਼ਰਤ ਜਹਾਂ 19 ਸਾਲ ਦੀ ਸਟੂਡੈਂਟ ਔਰ ਉਹਦੇ ਦੋ ਸਾਥੀਆਂ ਨੂੰ ਕਿਵੇਂ ਮਾਰੇ। ਔਰ ਇਹ ਸਾਰਾ ਕੇਸ ਜਿਹੜਾ ਕਿ ਸੁਪਰੀਮ ਕੋਰਟ ਦਾ ਸਪੈਸ਼ਲ ਜਿਹੜਾ ਲਾਇਰ ਜਸਟਿਸ ਲੋਇਆ ਸ਼ਾਇਦ ਉਹਦਾ ਨਾਂ ਸੀ,
ਉਹ ਗਿਆ ਇਨਵੈਸਟੀਗੇਸ਼ਨ ਲਈ ਤੇ ਉੱਥੇ ਉਹਦੀ ਡੈੱਡ ਬਾਡੀ ਮਿਲੀ ਕਿ ਜਿਹਨੂੰ ਹਾਰਟ ਅਟੈਕ ਹੋ ਗਿਆ, ਕਾਲੀ ਚ ਉਹਦੇ ਪਿੰਡ ਪਹੁੰਚਾ ਕੇ ਉਹਨੂੰ ਫੂਕ ਦਿੱਤਾ ਔਰ ਇਹ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਵੀ ਇਹਨਾਂ ਨੇ ਮਰਡਰ ਕੀਤਾ ਕਿਉਂਕਿ ਇੱਕ ਇਮਾਨਦਾਰ ਸੀ ਜਸਟਿਸ ਲਾਇਰ ਔਰ ਅਮਿਤ ਸ਼ਾਹ ਦੇ ਕੇਸ ਨੂੰ ਉਹ ਇਨਵੈਸਟੀਗੇਟ ਕਰ ਰਿਹਾ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਮੈਂ ਸਮਝਦਾ ਹਾਂ ਵੀ ਫਿਊਚਰ 'ਚ ਕਮਲ ਹਸਨ ਘੱਟੋ ਘੱਟ ਇਹ ਸਾਰਾ ਨੈਰੇਟਿਵ ਜਿੱਥੋਂ ਨਥੂਰਾਮ ਗੋਡਸੇ ਤੋਂ ਸ਼ੁਰੂ ਕੀਤਾ ਇਹ ਜਸਟਿਸ ਲਾਇਰ ਤੱਕ ਔਰ ਇਨ ਬਿਟਵੀਨ ਹੋਰ ਕੀ ਹੋਇਆ, ਕਿੰਨੀਆਂ ਐਸੀਆਂ ਘਟਨਾਵਾਂ ਨੇ। ਈਵਨ ਸਮਝੌਤਾ ਐਕਸਪ੍ਰੈਸ ਦੇ ਮਾਮਲੇ 'ਚ ਜਿਹੜਾ ਇੱਕ ਕੀ ਬੰਦਾ ਸੀ ਜਿਹਨੂੰ ਜਿਹਦੇ ਤੋਂ ਇਹਨਾਂ ਨੂੰ ਡਰ ਸੀ ਕਿ ਜ਼ਬਾਨ ਖੋਲੇਗਾ, ਉਸ ਦਾ ਮਰਡਰ ਕਰਵਾ ਦਿੱਤਾ ਉਹਨਾਂ ਨੇ, ਕਦੇ ਇਨਵੈਸਟੀਗੇਟ ਨਹੀਂ ਕੀਤਾ। ਅੱਜ ਸਾਧਵੀ ਪ੍ਰਗਿਆ ਔਰ ਉਹ ਦੂਜੇ ਕਰਨਲ ਪ੍ਰੋਤ ਔਰ ਅਸੀਮਾਨੰਦ ਸਾਰੇ ਬਾਹਰ ਵੀ ਨੇ। ਸਾਧਵੀ ਪ੍ਰਗਿਆ ਚੋਣ ਵੀ ਲੜ ਰਹੀ ਹੈ ਭੋਪਾਲ ਤੋਂ, ਉਹ ਸਪੈਸ਼ਲ ਉਹਨਾਂ ਦੀ ਜਿਹੜੀ ਹੈ ਉਹ ਡਾਰਲਿੰਗ ਹੈ ਇਹਨਾਂ ਦੀ। ਸੋ ਜ਼ਾਹਰ ਹੈ ਕਿ ਵੀ ਇਹ ਈਵਨ ਹੁਣ ਦੇ ਦੌਰ 'ਚ ਵੀ ਜਿੱਥੇ ਕੋਈ ਇਹਨਾਂ ਨੂੰ ਲੱਗਦਾ ਹੈ ਵੀ ਕੀ ਵਿਟਨੈਸ ਬਣ ਸਕਦਾ ਹੈ ਜਾਂ ਜ਼ਬਾਨ ਖੋਲ ਸਕਦਾ ਹੈ, ਉਹਨੂੰ ਐਲੀਮੀਨੇਟ ਕੀਤਾ ਗਿਆ। ਸੋ ਇਹ ਇਹਨਾਂ ਦਾ ਬੇਸ ਹੈ ਔਰ ਇਹੀ ਗੱਲ ਹਸਨ ਨੇ ਕਹੀ। ਉਹਨਾਂ ਨੇ ਕਿਹਾ ਕਿ ਵੀ ਇਹ Hassan said he was a self-assumed great-grandson of Gandhi and that he had come here seeking answers for that murder, referring to Gandhi's assassination in 1948. ਉਹਨੇ ਕਿਹਾ ਜੀ ਮੈਂ ਤਾਂ ਜਿਹੜਾ ਇਹ ਜਵਾਬ ਲੱਭਣਾ ਹੈ, good Indians desire for equality and want the three colors, ਮੈਂ ਆਲਰੇਡੀ ਪੜ੍ਹ ਦਿੱਤਾ ਹੈ। ਹੁਣ ਬੀਜੇਪੀ ਦੀ ਜਿਹੜੀ ਸਟੇਟ ਪ੍ਰੈਜ਼ੀਡੈਂਟ ਹੈ ਤਾਮਿਲ ਸਾਈ ਸੌਂਦਰਰਾਜਨ said, while the whole nation was shocked when Gandhi was killed, none could however justify it and pointed out that Godse was hanged for the heinous crime. ਹੁਣ ਬੀਜੇਪੀ ਤਮਿਲਨਾਡੂ ਦੀ ਬੋਲ ਰਿਹਾ ਹੈ ਉਹਦਾ ਪ੍ਰੈਜ਼ੀਡੈਂਟ ਕਿ ਜੀ ਉਹਨੂੰ ਤਾਂ ਫਾਂਸੀ ਤੇ ਚਾੜਤਾ, ਹੀਨਸ ਕ੍ਰਾਈਮ ਉਹਨੇ ਕੀਤਾ, ਗੱਲ ਮੁੱਕ ਗਈ। ਹੁਣ ਇੱਥੇ ਇਹ ਦੱਸਣਾ ਭੁੱਲ ਗਿਆ ਵੀ ਗੋਡਸੇ ਦਾ ਮੰਦਿਰ ਵੀ ਬਣਾਇਆ ਤੁਹਾਡੇ ਆਰਐਸਐਸ ਨੇ, ਉਹਦੇ ਤੇ ਫਿਲਮਾਂ ਵੀ ਬਣਾਈਆਂ ਨੇ ਜਿਹਨੂੰ ਅਡਵਾਨੀ ਔਰ ਦੂਸਰੇ ਸਾਰਿਆਂ ਨੇ ਜਸਟੀਫਾਈ ਕੀਤਾ ਔਰ ਤੁਹਾਡੇ ਆਰਐਸਐਸ ਵਾਲਿਆਂ ਨੇ ਅਜੇ ਗੋਡਸੇ ਦੀ ਐਸ਼ਿਸ ਵੀ ਉਹਦੀਆਂ ਹੱਡੀਆਂ ਵੀ ਰੱਖੀਆਂ ਹੋਈਆਂ ਕਿਉਂਕਿ ਉਹ ਮਰਨ ਲੱਗਿਆ। ਉਹਨੇ ਫਾਂਸੀ ਚੜਨ ਤੋਂ ਪਹਿਲਾਂ ਵਿਸ਼ ਕੀਤਾ ਸੀ ਕਿ ਇਹ ਮੇਰੀਆਂ ਹੱਡੀਆਂ ਉਦੋਂ ਹੀ ਜਲ ਪ੍ਰਵਾਹ ਕੀਤੀਆਂ ਜਾਣ ਜਦੋਂ ਅਖੰਡ ਭਾਰਤ ਬਣ ਜਾਏ। ਤੇ ਜੇ ਹੀਨਸ ਕ੍ਰਾਈਮ ਉਹਨੇ ਕੀਤਾ ਫਿਰ ਤੁਹਾਡਾ ਗੋਡਸੇ ਨਾਲ ਕੀ ਸੰਬੰਧ ਹੈ? ਉਹਨੂੰ ਕਿਉਂ ਆਰਐਸਐਸ ਸੈਲੀਬ੍ਰੇਟ ਕਰਦਾ? ਉਹਦਾ ਮੰਦਿਰ ਤੁਸੀਂ ਕਿਉਂ ਬਣਾਇਆ? ਹਿੰਦੂ ਮਹਾਸਭਾ ਨੇ ਜਿਹੜਾ ਇਸ ਦੇ ਉੱਤੇ ਪਿੱਛੇ ਜੇ ਪੂਰਾ ਉਹਦਾ ਦਿਨ ਸੈਲੀਬ੍ਰੇਟ ਕੀਤਾ ਔਰ ਜਿਹੜੀ ਉਹਨਾਂ ਦੀ ਹਿੰਦੂ ਮਹਾਸਭਾ ਦੀ ਇੱਕ ਲੇਡੀ ਉਹਨੇ ਗਾਂਧੀ ਦੀ ਫੋਟੋ ਬਣਾ ਕੇ ਉਹ ਜਿਹੜੀਆਂ ਫਾਇਰਿੰਗ ਕੀਤੀ ਜਿਵੇਂ ਗੋਡਸੇ ਨੇ ਕੀਤੀ ਸੀ, ਸੈਲੀਬ੍ਰੇਟ ਕਰਦੇ ਆ ਗੋਡਸੇ ਦੇ ਮਰਨ ਦਿਨ। ਸੋ ਕੁੱਲ ਮਿਲਾ ਕੇ ਜਿਹੜਾ ਫਿਰ ਉਹਨੇ ਕਿਹਾ ਕਿ ਵੀ ਇਹ ਬੀਬੀ ਹੈ ਉਹਨਾਂ ਦੀ ਤਮਿਲਨਾਡੂ ਬੀਜੇਪੀ ਦੀ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹਨੇ ਹਿੰਦੂ ਐਕਸਟ੍ਰੀਮਿਜ਼ਮ ਸ਼ਬਦ ਇਸਤੇਮਾਲ ਕੀਤਾ ਲਫ਼ਜ਼ ਇਹ ਸਟਰੋਂਗਲੀ ਕੰਡੈਮਨੇਬਲ ਹੈ। ਤੁਸੀਂ ਸਿੱਖ ਟੈਰਰਿਸਟ ਕੋ, ਇਸਲਾਮਿਕ ਟੈਰਰਿਜ਼ਮ ਕੋ, ਕ੍ਰਿਸਚੀਅਨ ਟੈਰਰਿਸਟ ਕੋ, ਤੁਹਾਨੂੰ ਸਭ ਮਾਫ ਹੈ। ਜਿਹੜਾ ਹੈ ਹੀ ਹਿੰਦੂ ਟੈਰਰਿਸਟ ਸੀ ਜਿਹਨੇ ਕਿਹਾ ਮਰਨ ਤੋਂ ਪਹਿਲੇ ਵੀ ਕਿ ਇਹਨੂੰ ਜੇ ਮੈਨੂੰ ਵੀ ਦੁਬਾਰਾ ਕਰਨਾ ਪਏ ਮੈਂ ਇਹਨੂੰ ਮਾਰਾਂਗਾ ਕਿਉਂਕਿ ਇਹ ਮੈਂ ਹਿੰਦੂਆਂ ਦਾ ਰੱਖ ਹਾਂ, ਆਰਐਸਐਸ ਉਹਨੂੰ ਸੈਲੀਬ੍ਰੇਟ ਕਰਦਾ ਤੇ ਉਹਨੂੰ ਹਿੰਦੂ ਟੈਰਰਿਸਟ ਕਮਲ ਹਸਨ ਨਾ ਕਹੇ ਤੇ ਹੋਰ ਕੀ ਕਹੇ। ਸੋ ਉਹਨੇ ਫਿਰ ਉਹਦੇ ਤੇ ਜਾਇਬ ਕੀਤਾ, ਵਿਅੰਗ ਕੀਤਾ ਕਿ ਜੀ ਦੇਖੋ ਇਹ श्रीलंका च करता 250 मारते, ਉਹਦਾ ਉਹਨੇ ਜ਼ਿਕਰ ਨਹੀਂ ਕੀਤਾ। ਔਰ ਇਹ ਜਿਹੜੇ ਸਾਰੇ ਇਹਨਾਂ ਨੇ ਜਿਵੇਂ ਫਿਲਮ ਇੰਡਸਟਰੀ ਦੇ ਉੱਤੇ ਇੱਕ ਆਰਟੀਕਲ ਆਇਆ ਵੀ ਕਿਵੇਂ ਸਾਰੇ ਜਿਹੜੇ ਫਿਲਮੀ ਸਿਤਾਰੇ ਤਿਆਰੇ ਨਿਆਰੇ ਸਭ ਲੱਗੇ ਹੋਏ ਨੇ ਬੀਜੇਪੀ ਨੂੰ ਔਰ ਸਭ ਤੋਂ ਜ਼ਿਆਦਾ ਇਸ ਮੁੱਦੇ ਤੇ ਵੀ ਵਿਵੇਕ ਓਬਰਾਏ ਬੜਾ ਚੀਕਿਆ। ਉਹਨੇ ਕਿਹਾ ਕਿ ਵੀ actor Vivek Oberoi slammed Hassan's remark saying both art and terror have no religion and asked if Godse's faith was mentioned to corner Muslim vote. ਕਹਿੰਦੇ ਜੀ ਆਰਟ ਦਾ ਔਰ ਦਹਿਸ਼ਤਗਰਦੀ ਦਾ ਤਾਂ ਕੋਈ ਧਰਮ ਨਹੀਂ ਹੁੰਦਾ ਜੀ ਤੇ ਤੁਸੀਂ ਉਹ ਜਿਹੜਾ ਹੈ ਉਹ ਜਿਹਨੂੰ ਮਰਜ਼ੀ ਸਲੈਮ ਕਰੋ, ਨਿਜ਼ਾਮੁਦੀਨ ਕੀ ਹੈ ਉਹਦਾ ਨਸੀਰੁਦੀਨ ਹੋਏ, ਦੂਸਰੇ ਹੋਣ ਜੋ ਕੋਈ ਵੀ, ਈਵਨ ਆ ਸਾਰੇ ਪਠਾਨ ਜਿਹੜੇ ਐਕਟਰ ਸਲਮਾਨ ਖਾਨ ਔਰ ਆਮਰ ਖਾਨ ਔਰ ਕਿਹੜਾ ਖਾਨ ਵੀ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਬਣਾ ਦਿਓ ਜੇ ਉਹ ਆਪਣੀ ਜੈਨੂਅਨਲੀ ਵੀ ਗੱਲ ਕਰਨ। ਹਾਲਾਂ ਉਹ ਵੀ ਕਲੇਮ ਕਰਦੇ ਨੇ ਜੇ ਸਾਡੀਆਂ ਦਾ ਘਰ ਵਾਲੀਆਂ ਹਿੰਦੂ ਨੇ, ਇਸ ਦਾ ਘਰ 'ਚ ਵੀ ਮੰਦਿਰ ਬਣਾਇਆ ਹੋਇਆ, ਕੋਈ ਵਿਸ਼ਨੂੰ ਦਾ ਬਣਾਇਆ, ਕੋਈ ਸ਼ਿਵ ਜੀ ਦਾ ਬਣਾਇਆ ਕਿਸੇ ਨੇ, ਲੇਕਿਨ ਤੁਸੀਂ ਉਹਨਾਂ ਨੂੰ ਫਿਰ ਵੀ ਮੁਆਫ ਨਹੀਂ ਕਰਦੇ ਵੀ ਜਾਓ ਪਾਕਿਸਤਾਨ ਜਾਓ। ਉਹਨੇ ਤਾਂ ਕੋਈ ਗੱਲ ਗਲਤ ਨਹੀਂ ਕੀਤੀ ਕਮਲ ਹਸਨ, ਔਰ ਉਹ ਕੋਈ ਪ੍ਰੈਕਟਿਸਿੰਗ ਮੁਸਲਮਾਨ ਵੀ ਨਹੀਂ ਹੈ, ਉਹ ਤਾਂ ਏਥੀਇਸਟ ਹੈ। ਉਹਦਾ ਨਾਂ ਦੱਸ ਚੋਂ ਕਈਆਂ ਨੂੰ ਭੁਲੇਖਾ ਹੋਏਗਾ ਵੀ ਸ਼ਾਇਦ ਮੁਸਲਮਾਨ ਹੈ, ਉਹ ਨਾਸਤਕ ਹੈ ਔਰ ਉਹ ਮੰਨਦਾ ਹੀ ਨਹੀਂ ਕਿਸੇ ਚੀਜ਼, ਉਹ ਤਾਂ ਕਹਿੰਦਾ ਹੀ ਨਹੀਂ, ਮੈਂ ਯਕੀਨ ਹੀ ਨਹੀਂ ਕਰਦਾ ਕਿਸੇ ਰੱਬ 'ਚ।
ਤੇ ਜੇ ਉਹਨੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਟੂ ਕਾਲ ਸਪੇਡ ਏ ਸਪੇਡ, ਉਹਨੇ ਜਿਹੜਾ ਕਈ ਨੂੰ ਕਈ ਕਿਹਾ ਤੇ ਉਹ ਕਿਹੜਾ ਉਹਨੇ ਗੁਨਾਹ ਕੀਤਾ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਓਬਰਾਏ ਹੂ ਪਲੇਡ ਨਰਿੰਦਰ ਮੋਦੀ ਇਨ ਅ ਬਾਇਓਪਿਕ ਔਨ ਦਾ ਪ੍ਰਾਈਮ ਮਿਨਿਸਟਰ, ਹੁਣ ਉੱਥੇ ਤਾਂ ਖੁਦ ਮੋਦੀ ਬਣਿਆ ਹੋਇਆ। ਨੋ ਵਨ ਸ਼ੁੱਡ ਡਿਵਾਈਡ ਦਾ ਕੰਟਰੀ, ਵੀ ਤੂੰ ਮੋਦੀ ਬਣ ਜਾਏ ਤੇ ਮੋਦੀ ਨੂੰ ਤਾਂ ਤੁਹਾਡੀ ਦੁਨੀਆ ਦੀ ਸਭ ਤੋਂ ਫੇਮਸ ਮੈਗਜ਼ੀਨ ਟਾਈਮ ਮੈਗਜ਼ੀਨ ਜਿਹੜੀ ਹੈ ਉਹਨੇ ਅਸੀਂ ਫਰਾਈਡੇ ਹੀ ਡਿਸਕਸ ਕੀਤਾ ਕਿ ਡਿਵਾਈਡਰ ਇਨ ਚੀਫ, ਬਿਲਕੁਲ ਬੜੀਆਂ ਚੀਕਾਂ ਮਾਰੀਆਂ, ਉੱਚੀ ਉੱਚੀ ਚੀਕਾਂ ਕਿ ਵੀ, ਔਰ ਇੱਥੋਂ ਤੱਕ ਚਲੇ ਗਏ ਉਹ ਭੁੱਲ ਗਏ ਕਿ ਵੀ ਉਹਦਾ ਤਵਲੀਨ ਸਿੰਘ ਦਾ ਪੁੱਤਰ ਹੈ, ਜਿਹੜੀ ਤਵਲੀਨ ਸਿੰਘ ਨੇ ਕਿਵੇਂ ਉਹ ਮੁਸਲਮਾਨਾਂ ਦੇ ਖਿਲਾਫ ਵੀ ਉਹ ਲਿਖਦੀ ਹੈ, ਬੀਜੇਪੀ ਨੂੰ ਪ੍ਰੋਟੈਕਟ ਕਰਦੀ ਹੈ। ਔਰ ਕਿਉਂਕਿ ਆਤਸ਼ ਤਾਸੀਰ ਨੇ ਲਿਖਿਆ ਤਵਲੀਨ ਸਿੰਘ ਦਾ ਮੁੰਡਾ ਤੇ ਉਹਨੂੰ ਜੋੜ ਉਹਦੇ ਪਿਓ ਨਾਲ ਦਿੱਤਾ, ਮਾਂ ਨਾਲ ਵੀ ਜੋੜ ਦਿਓ। ਪਿਓ ਨਾਲ ਤਾਂ ਉਹਦਾ ਕੋਈ ਸਬੰਧ ਹੀ ਨਹੀਂ ਸੀ, ਇੱਕ ਵਾਰੀ ਮਿਲਿਆ ਉਹਦੇ ਮਰਨ ਤੋਂ ਪਹਿਲੇ, ਅਦਰਵਾਈਜ਼ ਰਿਹਾ ਹੀ ਉਹ ਆਪਣੀ ਮਾਂ ਦੇ ਨਾਲ ਹੈ ਜਾਂ ਇੰਗਲੈਂਡ 'ਚ ਰਿਹਾ। ਬਿਲਕੁਲ। ਸੋ ਕੁੱਲ ਮਿਲਾ ਕੇ ਉਹ ਹੁਣ ਜੇ ਉਹਨੇ ਕਿਹਾ ਕਿ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਟੈਰਰਿਸਟ ਜਿਹੜਾ ਉਹ ਗੋਡਸੇ ਸੀ, ਤੇ ਉਹ ਜਿਹੜਾ ਉਹਨਾਂ ਦੇ ਲਈ ਜਿਹੜਾ ਉਹਨੂੰ ਨਸੀਹਤ ਦੇ ਰਹੇ ਨੇ ਕਿ ਡੀਅਰ ਕਮਲ ਸਰ, ਯੂ ਆਰ ਅ ਗ੍ਰੇਟ ਆਰਟਿਸਟ, just like art has no religion, terror has no religion either. You can say Godse was a terrorist. Why would you specify Hindu? Is it because you were in Muslim dominant? ਕਿ ਵੀ ਤੂੰ ਤਾਂ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਕੀਤਾ। ਸੋ ਕੁੱਲ ਮਿਲਾ ਕੇ ਈਵਨ ਜਿਹੜੀ ਇਹਨਾਂ ਦੀ ਉਹ ਇੱਕ ਹੈਲਥ ਮਿਨਿਸਟਰ ਬਣਾਈ ਹੋਈ ਹੈ ਸੀਤਾ ਰਾਮਨ ਕੇ ਕੀ ਜਿਹੜੀਆਂ ਸੁਸ਼ਮਾ ਸਵਰਾਜ ਤੇ ਜਿਹੜੀਆਂ ਨੇ ਦੋਨੋਂ ਹੀ ਉਹਨਾਂ ਦੀਆਂ ਆਰਐਸਐਸ ਦੀਆਂ ਸਪੋਕਸਪਰਸਨ ਬਣੀਆਂ ਹੋਈਆਂ ਜੀ, ਔਰ ਉਹਦੇ ਜੋ ਕਹਿ ਰਹੀ ਹੈ ਹਸਨ ਡਸਨਟ ਅੰਡਰਸਟੈਂਡ ਡਿਫਰੈਂਸ ਬਿਟਵੀਨ ਅਸੈਸਿਨ ਐਂਡ ਟੈਰਰਿਸਟ। ਇਹ ਹੈਲਥ ਜਿਹੜੀ ਉਹਨਾਂ ਦੀ ਡਿਫੈਂਸ ਮਿਨਿਸਟਰ ਹੈ ਉਹ ਕਹਿ ਰਹੀ ਹੈ, ਯੂਨੀਅਨ ਮਿਨਿਸਟਰ ਨਿਰਮਲਾ ਸੀਤਾਰਾਮ ਸੈਡ actor turned politician was following the Congress and communists in showing Hindus in a bad light to appease minorities। ਕਿ ਜੀ ਇਹ ਤਾਂ ਹਿੰਦੂਆਂ ਨੂੰ ਮਾੜੇ ਰੰਗ 'ਚ ਦਿਖਾ ਰਹੇ ਨੇ ਜਿਹੜਾ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੇ ਲਈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹਦੇ ਤਾਂ ਕੋਈ ਉਹਨਾਂ ਦਾ ਤਰਸ਼ੀ ਸੈਡ ਹੀ ਇਜ਼ ਇਨ ਅ ਹਰੀ ਟੂ ਪ੍ਰੂਵ ਦੈਟ ਹੀ ਫੋਲੋਜ਼ ਦਾ ਸੇਮ ਲਾਈਨ ਆਫ ਉਹਦੇ ਤੇ ਜਾਇਬ ਕਰ ਰਹੀ ਹੈ। ਉਹਨੇ ਕਿਹਾ ਜੀ ਕਿ ਇਹਦਾ ਤਾਂ ਕੋਈ ਧਰਮ ਨਹੀਂ ਹੁੰਦਾ, ਜਿਹੜਾ ਉਹਨੂੰ ਟੈਰਰਿਸਟ ਹੋਰ ਹੁੰਦਾ ਹੈ ਔਰ ਅਸੈਸਿਨ ਹੋਰ ਹੁੰਦਾ ਹੈ। ਬਹੁਤ ਵਧੀਆ ਉਹਨੇ ਨੌਲੇਜ ਦਿੱਤਾ ਹੈ, ਜਿਵੇਂ ਮੋਦੀ ਨੇ ਵੀ ਨੌਲੇਜ ਦਿੱਤਾ ਵੀ ਕਿਵੇਂ ਬਦਲਾਂ ਦੇ ਵਿੱਚ ਰਡਾਰ ਕੰਮ ਨਹੀਂ ਕਰਦਾ, ਇਸ ਤਰ੍ਹਾਂ ਹੀ ਉਹਨਾਂ ਦੀ ਡਿਫੈਂਸ ਮਿਨਿਸਟਰ ਵੀ ਦੱਸ ਰਹੀ ਹੈ। ਪਰ ਇਹਨਾਂ ਦਾ ਟੈਰਰਿਜ਼ਮ ਜਿਹੜਾ ਨਥੂਰਾਮ ਗੋਡਸੇ ਤੋਂ ਸ਼ੁਰੂ ਹੋਇਆ, ਵੀਕਐਂਡ ਦੀ ਦੁਖਦਾਈ ਖਬਰ ਸੀ ਕਿ ਕਿਵੇਂ ਰਾਹ ਜਿਹੜੀ ਕਿ ਇਸ ਕੰਮ ਤੇ ਲੱਗੀ ਹੋਈ ਹੈ, ਇਹ ਅਮਰੀਕਾ ਨੂੰ ਵੀ ਤਕਲੀਫ ਹੈ, ਉਹਨਾਂ ਨੂੰ ਵੀ ਤਕਲੀਫ ਹੈ ਕਿ ਜਿਹੜੀ ਇਕਨੋਮਿਕਲ ਕੋਰੀਡੋਰ ਇੱਕ ਪਾਸੇ ਤਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਹਦੀ ਹੱਬ ਜਿਹੜੀ ਹੈ ਗਵਾਦਰ ਪੋਰਟ ਹੈ ਜਿਹੜੀ ਬਲੋਚਿਸਤਾਨ 'ਚ ਹੈ। ਸੋ ਕਦੇ ਕੋਇਟਾ, ਕਦੇ ਬੱਸਾਂ 'ਚੋਂ ਕੱਢ ਕੇ ਮਾਰਨਾ, ਕਦੇ ਹੋਰ ਅਟੈਕ ਕਰਨੇ ਤਾਂ ਕਿ ਲੋਕਾਂ ਦੇ ਵਿੱਚ ਇਹ ਭੜਕਾਟ ਪੈਦਾ ਕੀਤੀ ਜਾਏ ਕਿ ਵੀ ਇਹ ਜਿਹੜੇ ਚੀਨੀਆਂ ਦੇ ਉੱਤੇ ਹਮਲੇ ਹੋਣ, ਔਰ ਇਹੋ ਜਿਹੀ ਇੱਕ ਹਰਕਤ ਜਿਹੜੀ ਹੈ ਵੀਕਐਂਡ ਦੇ ਉੱਤੇ ਉਹਨਾਂ ਨੇ ਰਾਹ ਨੇ ਕਰਵਾਈ। ਔਰ ਉਹੀ ਜਿਹੜੇ ਉਹਨਾਂ ਦੇ ਫੰਡਡ ਸੋ ਕਾਲਡ ਫਰੀडम ਫਾਈਟਰ ਨੇ ਬਲੋਚ, ਉਹਨਾਂ ਵੱਲੋਂ ਜਿਹੜਾ ਬਲੋਚਿਸਤਾਨ ਪ੍ਰੋਵਿੰਸ ਤੇ ਉਹਨਾਂ ਨੇ ਉੱਥੋਂ ਦਾ ਗਵਾਦਰ ਦੇ ਵਿੱਚ ਕਾਫੀ ਪਪੂਲਰ ਹੋਟਲ ਹੈ ਪਰਲ ਕੰਟੀਨੈਂਟਲ ਹੋਟਲ, ਜਿਹਦੇ ਫੋਰਨਰ ਠਹਿਰਦੇ ਨੇ, ਔਰ 3 ਜਿਹੜੇ ਬੜੇ ਅਸਲੇ ਨਾਲ ਲੈਸ ਜਿਹੜੇ ਨੇ ਦਹਿਸ਼ਤਗਰਦ ਸੀ ਉਹਨਾਂ ਨੇ ਉਹਦੇ ਤੇ ਹਮਲਾ ਕੀਤਾ ਔਰ ਉਹਦੇ 'ਚ ਉਹ ਵੀ ਮਾਰੇ ਗਏ ਦਾ। ਔਰ ਇਸ ਦੇ ਉੱਤੇ ਈਵਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਵੀ ਕਿ ਪਾਕਿਸਤਾਨ PM ਕੰਡੈਮਸ ਗਵਾਦਰ ਹੋਟਲ ਅਟੈਕ ਐਜ਼ ਅ ਬਿਡ ਟੂ ਸੈਬੋਟਾਜ ਇਕਨੋਮਿਕ ਪ੍ਰੋਜੈਕਟਸ। ਸੋ ਜ਼ਾਹਰ ਹੈ ਕਿ ਪਾਕਿਸਤਾਨ ਉੱਭਰ ਰਿਹਾ ਵਾਪਸ, ਚਾਈਨਾ ਦੇ ਨਾਲ ਉਹਦੀ ਰਿਲੇਸ਼ਨਸ਼ਿਪ ਤਾਂ ਹੈ ਹੀ ਹੈ, ਇਕਨੋਮਿਕਲ ਕੋਰੀਡੋਰ ਦੀ ਗੱਲ ਵੀ ਹੈ। ਹੁਣ ਇਵੇਂ ਵੀ ਸਾਹਮਣੇ ਆਇਆ ਕਿ IMF ਦੇ ਨਾਲ ਵੀ ਜਿਹੜੀ ਹੈ ਡੀਲ ਆਲਮੋਸਟ ਫਾਈਨਲ ਹੋ ਗਈ, ਇੰਟਰਨੈਸ਼ਨਲ ਮੋਨੀਟਰੀ ਫੰਡ ਨਾਲ $8-10 ਬਿਲੀਅਨ ਆਉਣ ਵਾਲੇ ਦਿਨਾਂ 'ਚੋਂ ਰਿਲੀਜ਼ ਕਰਨਗੇ। ਸੋ ਹੁਣ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਜ ਦਾ ਕੁਲਭੂਸ਼ਣ ਯਾਦਵ ਬਲੋਚਿਸਤਾਨ ਦੇ ਵਿੱਚ ਹੀ ਐਕਟਿਵ ਰਿਹਾ ਜਿੱਥੇ ਫੜਿਆ ਗਿਆ ਸੀ। Pakistan Prime Minister Imran Khan on Sunday condemned a deadly attack on luxury hotel in the port city of Gwadar in the troubled Balochistan province, saying that terror strike was an effort to sabotage the country's economic projects and prosperity. ਮੈਨੂੰ ਇੱਥੇ ਥੋੜਾ ਜਿਹਾ ਹੁੰਦਾ ਕਿ ਵੀ ਘੱਟੋ ਘੱਟ ਉਹ ਤਾਂ ਹਰ ਚੀਜ਼ ਝੂਠਾ ਪੁਲਵਾਮਾ ਤੁਹਾਡੇ ਖਾਤੇ 'ਚ ਪਾਇਆ। ਹੁਣ ਜੋ ਤੁਸੀਂ ਕਹਿੰਦੇ ਹੋ ਜੀ ਕਿ ਸੈਬੋਟਾਜ ਕਰਨਾ ਚਾਹੁੰਦੇ ਨੇ, ਕਿਉਂ ਨਹੀਂ ਤੁਸੀਂ ਇੰਡੀਆ ਨੂੰ ਨੇਮ ਕਰ ਸਕਦੇ?
ਕਿ ਔਰ ਇਹੀ ਪਾਰਟ ਹੈ ਮੈਂ ਸਮਝਦਾ ਵੀ ਜਿੱਥੇ ਮਿਸ ਕਰਦੇ ਨੇ ਇਹਨਾਂ ਨੂੰ ਕਿ ਵੀ ਇਹਨਾਂ ਨੂੰ ਇਹ ਆਪਣੀਆਂ ਗਨ ਸ਼ਾਟਸ ਥੱਲੇ ਨਹੀਂ ਲਿਆਂਦੇ ਐਟਲੀਸਟ ਪ੍ਰੋਪੇਗੈਂਡਾ ਗਨ ਜਿਹੜੀ ਹੈ ਉਸ ਦੇ ਥੱਲੇ ਤਾਂ ਸੱਚ ਕਹੋ ਕਿ ਭਾਈ ਇਹ ਕੌਣ ਸੈਬੋਟਾਜ ਕਰ ਰਿਹਾ ਕਿਹਨੂੰ ਸੂਟ ਨਹੀਂ ਕਰਦਾ ਫਿਰ ਕੋਈ ਖਬਰ ਹੈ ਕਿ ਵੀ ਕਿਵੇਂ ਪਰਲ ਕੰਟੀਨੈਂਟਲ ਹੋਟਲ 'ਚ 3 ਜਿਹੜੇ ਨੇ ਆਰਮਡ ਮਿਲੀਟੈਂਟ ਵੜ ਗਏ ਔਰ ਭਾਵੇਂ ਇਹ ਜਿਹੜੇ ਨੇ ਉਹ ਮਾਰ ਦਿੱਤੇ ਸਿਕਿਉਰਿਟੀ ਫੋਰਸਿਸ ਨੇ ਫਿਰ ਉਹਨਾਂ ਨੇ ਕਿਹਾ ਜੀ ਵੀ ਸੱਚ ਅਟੈਂਪਟਸ ਸਪੈਸ਼ਲ ਬਲੋਚਿਸਤਾਨ ਆਰ ਐਨ ਐਫਰਟ to sabotage our economic projects and prosperity. The government will not allow these agents to succeed, Khan said in a statement issued by the office. While condemning the attack, Khan appreciated the initial response by security guards and security forces in filing greater loss to the human lives. और यही जी बलोचिस्तान लिबरेशन आर्मी जिन्हों दे इन्हों दी फंडिड है राह दी उन्होंने इसकी जिम्मेवारी ली है और ये $50 बिलियन का चाइना पाकिस्तान इकनॉमिकल कॉरीडोर प्रोजेक्ट है जिहदे च काफ़ी चाइनीज़ वर्करस काम करते हैं और काफ़ी चाइना की जिहड़ी है उहदे च इन्वेस्टमेंट है चाइना की एम्बेसी ने भी इसनूं कंडेम किया और जिहड़ियां फैमिली सिक्योरिटी गार्ड जिहड़ा मारिया गया है तो 2 सिक्योरिटी मैन जिहड़े जख्मी ने उन्होंने हमदर्दी का इजहार किया और ये बड़ा स्टैंडर्ड होटल है जिथे कि काफ़ी जिहड़े एफोर्ड कर सकते लोग ने अमीर फॉरेनर वो सारे इत्थे ठहरते हैं और इहदी जिहड़ा इंपॉर्टेंस ये है कि भी ईवन इस तो बाद ना सिर्फ इमरान खान ने स्टेटमेंट दी है ईवन चाइना प्रेजेस पाकिस्तान फॉर प्रिवेंटिंग चाइनीज़ कैजुअलिटीज़ इन ग्वादर होटल अटैक जिवें उन्होंने बहादरी नाल सिक्योरिटी गार्ड ने अपनी जान दे दी उन्होंने रोकया और एकदम आर्मी का रिस्पॉन्स सी कि भी किवें उन्होंने उस सारे बाकियां नूं सेव किया चाइना ऑन मंडे praised the Pakistan security forces for their swift action in neutralizing the terrorists who attacked luxury hotel in Gwadar and ensured the safety of the Chinese personnel and institutions there और उन्होंने जिहड़ा 8 बंदे जिहड़े ने वो सारे दे विच मारे गए जिन्हां च 4 सिविलियन ते एक पाकिस्तान नेवी सोल्जर है चीन ने सारे सेफ रहे और 6 जिहड़े ने जख्मी हुए और तीनों ही जिहड़े अटैकर सी वो भी मारे गए और चाइनीज़ फॉरेन मिनिस्ट्री ने यह बहुत घट होंदा इस लैवल के उत्ते उन्होंने स्पोक्स पर्सन ने डायरैक्टली इन्हें कहा कि दे एक्सप्रैस इट्स कंडोलेंसेस टू द विक्टिम्स फैमिलीज एंड इंजर्ड और अकॉर्डिंग टू चाइनाज अंडरस्टैंडिंग देयर आर नो रिपोर्ट्स ऑफ चाइनीज़ कैजुअलिटीज़ पाकिस्तान सिक्योरिटी फोर्सेस टुक स्विफ्ट मेजर्स टू एलिमिनेट टेररिस्ट इफेक्टिवली गारंटीइंग सिक्योरिटी एंड स्टेबिलिटी इन गवादर एंड द सेफ्टी ऑफ लोकल चाइनीज़ पर्सनल एंड इंस्टीट्यूशन चाइना एप्रीशिएट्स दिस सो मैं समझदा भी ये भी जिहड़ा इमरान खान का कहना कि भी ये सैबोटाज है और चाइना का नाल दी नाल कहना कि भी ये ब्रेवरी और दूसरा सो ये पॉजिटिव है बट मैं समझदा है कि भी राह नूं जिस अंदाज दे विच उन्हां दी इंटैलीजेंस एजेंसी पाकिस्तान दे विच इंटरफीयर कर रही है बार बार दहशतगर्दी फैला रही है पाकिस्तान के डिप्लोमैट्स नूं उन्हां दी एम्बेसीज नूं उन्हां दी हुकूमत नूं जिहड़ा एग्रैसिवली इन्हां नूं अनमास्क करना चाहिए बेनकाब जी डॉक्टर साहब बिल्कुल इत्थे लैने ब्रेक तो पहला असीं प्रदर्शकों के ਸਰੋਤਿਆਂ ਨੂੰ अपील ਤੇ ਬੇਨਤੀ ਕਰਦੀ व्यूअर्स जिस तरह कि तुसीं जाणदे हो कि TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ हामी है ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 Thank you so much viewers. This is Nasra Banera. Milte hain after this short break.